अस्सलामुअलैकुम लखां दरूदो सलाम मुहम्मदो आले मुहम्मद अलैहि सलातो वसलाम ते असी इस कदर असूल पसंद कौम आ कि ਇਹ ਦੋ ਸੜਕਾਂ ਨੇ ਜੀਟੀ ਰੋਡ ਇੱਕ ਆਉਣ ਵਾਲੀ ਏ ਇੱਕ ਜਾਣ ਵਾਲੀ ਏ। ਅਸੀਂ ਘਰੋਂ ਨਿਕਲੇ ਆ ਨਾ ਆਉਣ ਵਾਲੀ ਤੇ ਚੜ੍ਹ ਕੇ ਅਸਾਂ ਉਧਰ ਨੂੰ ਜਾਣਾ ਹੈ। ਅਸੀਂ ਘਰੋਂ ਨਿਕਲ ਕੇ ਨਾ ਤੇ ਉਤੋਂ ਦੀ ਸਿੱਧਾ ਯੂ ਟਰਨ ਲੈ ਕੇ ਨਹੀਂ ਇੱਧਰ ਪੈਣਾ। ਅਸੀਂ ਘਰੋਂ ਨਿਕਲ ਕੇ ਪੁੱਠੇ ਪਾਸੇ ਨੂੰ ਰੌਂਗ ਟਰਨ ਹੀ ਜਾ ਕੇ ਨਾ ਤੇ ਦੂਜੀ ਸੜਕ ਤੇ ਚੜ੍ਹ ਕੇ ਤੇ ਅੱਲਾ ਦੀ ਸਪੁਰਦ ਹੋਣਾ ਹੈ। ਭਲਾ ਕਿਉਂ? ਕਿਉਂਕਿ ਇਹ ਸਾਡੇ ਰਾਹ ਨੂੰ ਜਾਂਦਿਆਂ ਹੁੰਦਾ ਭਾਵੇਂ ਪੁੱਠੇ ਪਾਸੇ ਹੀ ਯੂ ਟਰਨ ਨੇ। ਅਗਲਾ ਜਿਹੜਾ ਵੀ ਉਹ ਤੇ ਸਾਨੂੰ ਥੋੜਾ ਜਿਹਾ ਅਗਾਂਹ ਜਾ ਕੇ ਸਿੱਧੇ ਪਾਸੇ ਟੁਰਨਾ ਪੈਣਾ ਤੇ ਸਿੱਧੇ ਪਾਸੇ ਅਸੀਂ ਟੁਰਦੇ ਨਹੀਂ। ਕੱਲ ਨਾ ਡੀਸੀ ਕਲੋਨੀ ਦੇ ਕੋਲ ਗੁਜਰਾਂ ਵਾਲੇ ਕ੍ਰਾਸ ਦੇ ਉੱਤੇ ਨਾ ਯੂ ਟਰਨ ਦੇ ਉੱਤੇ ਔਰਤ ਆ ਕੇ ਗੱਡੀ ਖਿਲਾਰੀ ਹੈ, ਪਿੱਛੇ ਮੇਰੀ ਗੱਡੀ ਸੀ। ਹੁਣ ਇਹ ਸੜਕ ਤੇ ਅਸੀਂ ਜਾਂਦੇ ਆ ਪਿਆ, ਉਹਨੇ ਯੂ ਟਰਨ ਲਿਆ, ਉਹਨੇ ਸਰਵਿਸ ਰੋਡ ਤੇ ਚੜਨਾ ਸੀ ਪਰਲੇ ਪਾਸੇ। ਉਹਨੇ ਹੁਣ ਕੀ ਕੀਤਾ, ਇਧਰੋਂ ਦੀ ਜਾ ਕੇ ਸਿੱਧਾ ਨਹੀਂ ਗਈ, ਉਹਨੇ ਆਉਣ ਵਾਲੀਆਂ ਗੱਡੀਆਂ ਨੂੰ ਆਪਣੀ ਗੱਡੀ ਸਾਹਮਣੇ ਕਰਕੇ ਨਾ ਸਿੱਧੀ ਭਜਾ ਰੱਖੀ ਏ। ਅੱਗੋਂ ਟਰੱਕ ਪਿਆ ਹੁੰਦਾ ਸੀ, ਉਹਨੂੰ ਵੇਖ ਕੇ ਥੋੜੀ ਜਿਹੀ ਥੱਲੇ ਕੀਤੀ, ਥੱਲੇ ਮੋਟਰਸਾਈਕਲ ਵਾਲਾ ਸੀ। ਹੁਣ ਮੋਟਰਸਾਈਕਲ ਵਾਲਾ ਜੇ ਉੱਤੇ ਕਰਦਾ ਤੇ ਉੱਤੇ ਟਰੱਕ ਸੀ ਉਹਦੇ ਥੱਲੇ ਆਉਂਦਾ, ਉਹਨੇ ਉੱਥੇ ਹੀ ਬ੍ਰੇਕ ਲਾਈ ਹੈ। ਬੀਬੀ ਧੜਾਲੋ ਦੇ ਵਿੱਚ ਜਾ ਕੇ ਗੱਡੀ ਮਾਰੀ, ਥੱਲੇ ਉਤਰ ਕੇ ਆਪਣੀ ਗੱਡੀ ਵੇਖੀ, ਉਸ ਪਰਲੇ ਪਾਸੇ ਗੱਡੀ ਵੱਜੀ ਸੀ, ਨੁਕਸਾਨ ਵੀ ਹੋਇਆ, ਉਹ ਟੁੱਟ ਭੱਜ ਹੋਈ। ਉਹ ਸਕੂਟਰ ਵਾਲੇ ਨੂੰ ਆਂਦੀ ਹੈ ਕਿ ਇਸ ਨੁਕਸਾਨ ਦਾ ਜ਼ਿੰਮੇਦਾਰ ਤੂੰ ਹੈ। ਉਹਨੇ ਕਿਹਾ ਬੀਬੀ ਰੌਂਗ ਸਾਈਡ ਤੇ ਤੁਸੀਂ ਆਉਂਦੇ ਸੋ ਪੈ। ਉਹਨੇ ਕਿਹਾ ਭਾਵੇਂ ਮੈਂ ਰੌਂਗ ਸਾਈਡ ਤੇ ਹੀ ਆਉਂਦੀ ਸਾਂ ਪਈ, ਪਰ ਤੈਨੂੰ ਮੈਂ ਦਿਸਦੀ ਸਾਂ ਪਈ, ਤੂੰ ਵੇਖਿਆ ਨਾ ਮੈਨੂੰ, ਤੂੰ ਕਿਉਂ ਮੇਰੇ ਵਿੱਚ ਮਾਰਿਆ? ਉਹਨੇ ਕਿਹਾ ਵਿੱਚ ਮੈਂ ਨਹੀਂ ਮਾਰਿਆ, ਵਿੱਚ ਤੁਸੀਂ ਆ ਕੇ ਵੱਜਿਓ, ਮੈਂ ਤੇ ਬ੍ਰੇਕ ਲਾ ਦਿੱਤੀ ਸੀ। ਆਖੇ ਤੂੰ ਤਾਂ ਕਰ ਲੈਣਾ ਸੀ। ਉਹਨੇ ਕਿਹਾ ਉੱਤੇ ਮੇਰੇ ਟਰੱਕ ਸੀ, ਮੈਂ ਉਹਦੇ ਥੱਲੇ ਤੇ ਨਹੀਂ ਸੀ ਆਉਣਾ। ਉਹ ਬੀਬੀ ਆਖਿਆ ਤੂੰ ਇਹ ਨੁਕਸਾਨ ਭਰਨਾ ਜੀ। ਉੱਥੇ ਵਾਹਵਾ ਮੁਲਕ ਇਕੱਠਾ ਹੋ ਗਿਆ। ਖੈਰ ਉਹ ਕਿਹੜਾ ਬੰਦਾ ਹੁਣ ਬੀਬੀਆਂ ਦੀ ਗੱਲ 'ਚ ਪਵੇ। ਮੋਟਰਵੇ ਵਾਲੇ ਆ ਗਏ, ਆ ਕੇ ਉੱਥੇ ਖਲੋਤੇ। ਉਹਨਾਂ ਆਖਿਆ ਜੀ ਤੁਹਾਡੇ ਚੋਂ ਡਰਾਈਵਿੰਗ ਲਾਇਸੈਂਸ ਕਿਹਦੇ ਕੋਲੇ? ਉਹ ਬੀਬੀ ਆਖਿਆ ਜੀ ਮੇਰੇ ਕੋਲ ਹੈ ਵੇ। ਉਹ ਕਿਤੇ ਹੱਥ ਪੈਂਦਾ ਸੋ ਕੋਈ 2-4 ਹਜ਼ਾਰ ਦੇ ਕੇ ਕਿਸੇ ਪਾਗਲ ਜਿਹਾ ਕੋਲੋਂ ਉਹਨੇ ਲਾਇਸੈਂਸ ਲੈ ਲਿਆ ਸੀ। ਮਿਲ ਜਾਂਦਾ ਨਾ ਇੰਜ। ਉਹ ਲਾਇਸੈਂਸ ਹੋਣ ਦੀ ਵਜ੍ਹਾ ਤੋਂ ਮੋਟਰਵੇ ਵਾਲਿਆਂ ਨੇ ਸਕੂਟਰ ਵਾਲੇ ਨੂੰ ਪੁੱਛਿਆ, ਉਹਨੇ ਆਖਿਆ ਕੋਈ ਨਹੀਂ। ਉਹ ਬੀਬੀ ਕੋਲ ਲਾਇਸੈਂਸ ਹੈ ਸੀ, ਉਹਨਾਂ ਸਕੂਟਰ ਵਾਲੇ ਨੂੰ ਆਖਿਆ ਇਹਦਾ ਤੂੰ ਨੁਕਸਾਨ ਭਰ, ਇਹਦਾ ਜ਼ਿੰਮੇਦਾਰ ਤੂੰ ਹੈ, ਭਾਵੇਂ ਤੂੰ ਸਿੱਧਾ ਆਉਂਦਾ ਸੈਂ ਪਿਆ। ਇੰਜ ਕਰਕੇ ਉਹ ਬੀਬੀਆਂ ਦੀਆਂ ਗੱਲਾਂ ਹੁੰਦੀਆਂ ਇੰਜ ਦੀਆਂ ਹੀ ਨੇ। ਹੁਣ ਤੁਸੀਂ ਵੇਖੋ ਚੰਗੀ ਭਲੀ ਸਮਝਦਾਰ ਬੀਬੀ ਇੱਕ ਦਫ਼ਤਰ 'ਚ ਲੱਗੀ, ਹੁਣ ਮੈਂ ਨਾਂ ਉਹਦਾ ਕੀ ਲੈਣਾ, ਉਹਦਾ ਮੈਂ ਕੱਲ ਸਟੇਟਸ ਪਿਆ ਵੇਂਦਾ ਸੀ, ਉਹਨੇ ਸਟੇਟਸ ਲਾਇਆ ਸੀ, ਆਖੇ ਨਾ ਮੈਂ ਆਪ ਸ਼ਾਦੀ ਕਰਾਂਗੀ ਤੇ ਨਾ ਮੈਂ ਆਪਣੇ ਬੱਚਿਆਂ ਦੀ ਸ਼ਾਦੀ ਹੋਣ ਦਿਆਂ।